ਅਗਲੀ ਜੀ, ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਿਫੈਂਸ ਸਕੱਤਰ ਪੀਟ ਹੈਗਸੈਟ, ਡਿਪਾਰਟਮੈਂਟ ਆਫ ਵਾਰ ਦੇ ਸਕੱਤਰ ਪੀਟ ਹੈਗਸੈਟ, ਉਹਨਾਂ ਨੇ ਜਾਣਕਾਰੀ ਜਿਹੜੀ ਉਹ ਦਿੱਤੀ ਆ ਵੀ ਇੱਕ ਹੋਰ ਕਥਿਤ ਤੌਰ ਦੇ ਉੱਤੇ ਜਿਹੜੀ ਡਰੱਗ ਕੈਰਿੰਗ ਬੋਟ ਕੈਰੇਬੀਅਨ ਸੀ ਦੇ ਵਿੱਚ ਜਿਹੜੀ ਆ ਰਹੀ ਸੀ, ਉਸ ਦੇ ਉੱਤੇ ਉਹਨਾਂ ਨੇ ਹਮਲਾ ਜਿਹੜਾ ਉਹ ਕੀਤਾ ਆ। ਇਸ ਹਫਤੇ ਦੇ ਵਿੱਚ ਇਹ ਤੀਸਰਾ ਅਜਿਹਾ ਅਟੈਕ ਯੂਐਸ ਦੇ ਦੁਆਰਾ ਇਹਨਾਂ ਵੈਸਲਸ ਦੇ ਉੱਤੇ ਕੀਤਾ ਗਿਆ ਆ। ਡਰੱਗ ਟ੍ਰੈਫਿਕਿੰਗ ਨੂੰ ਲੈ ਕੇ ਇਹਨਾਂ ਵੈਸਲਸ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਜਿਹੜਾ ਉਹ ਜਾ ਰਿਹਾ ਆ। ਇਹ ਜਿਹੜੇ ਟਰੰਪ ਪ੍ਰਸ਼ਾਸਨ, ਟਰੰਪ ਹੋਣੀ ਤੇ ਡਿਫੈਂਸ ਸਕੱਤਰ ਪੀਟ ਹੈਗਸੈਟ ਆ, ਉਹਨਾਂ ਨੇ ਜਾਣਕਾਰੀਆਂ ਜਿਹੜੀਆਂ ਉਹ ਦੇ ਰਹੇ ਆ। ਸੋ ਕਹਿੰਦੇ ਵੀ ਵੈਸਲ ਦੇ ਬਾਰੇ ਸਾਡੀ ਇੰਟੈਲੀਜੈਂਸ ਨੂੰ ਪਤਾ ਲੱਗ ਗਿਆ ਸੀਗਾ, ਜੋ ਕਿ ਗੈਰ ਕਾਨੂੰਨੀ ਇਲਿਸਿਟ ਜਿਹੜੀ ਨਾਰਕੋਟਿਕ ਸਮਗਲਿੰਗ, ਟ੍ਰਾਂਜ਼ਿਟਿੰਗ, ਨਾਰਕੋ ਟ੍ਰੈਫਿਕਿੰਗ ਰਾਊਟ ਦੇ ਉੱਤੇ ਜਿਹੜੇ ਉਹ ਜਾ ਰਹੇ ਸੀਗੇ। ਐਕਸ ਦੇ ਉੱਤੇ ਉਹਨਾਂ ਨੇ ਟਵੀਟ ਕੀਤਾ, ਕਹਿੰਦੇ ਵੀ 6 ਮੇਲ ਨਾਰਕੋ ਟੈਰਰਿਸਟ ਉਸ ਵੈਸਲ ਦੇ ਵਿੱਚ, ਉਸ ਬੋਟ ਦੇ ਵਿੱਚ ਸੀਗੇ ਜਦ ਉਸ ਦੇ ਉੱਤੇ ਹਮਲਾ ਕੀਤਾ ਗਿਆ। ਤੇ ਇਹ ਜਿਹੜਾ ਹਮਲਾ ਆ, ਅਟੈਕ ਆ, ਇੰਟਰਨੈਸ਼ਨਲ ਵਾਟਰਸ ਦੇ ਵਿੱਚ ਕੀਤਾ ਗਿਆ ਆ। ਤੇ ਇਹ ਕਹਿੰਦੇ ਵੀ ਇਸ ਰਾਤ ਦਾ ਪਹਿਲਾ ਆ। ਤੇ ਕਹਿੰਦੇ ਵੀ 6 ਦੇ 6 ਜਾਣੇ ਉਹ ਇਹਨਾਂ ਨੇ ਉਹਨਾਂ ਨੂੰ ਟੈਰਰਿਸਟ ਹੀ ਜਿਹੜਾ ਉਹ ਲਿਖਿਆ ਵੀ ਉਹ ਮਰ ਚੁੱਕੇ ਆ, ਤੇ ਯੂਐਸ ਦੀ ਫੋਰਸ ਦਾ ਕੋਈ ਵੀ ਨੁਕਸਾਨ ਇਸ ਦੇ ਵਿੱਚ ਨਹੀਂ ਹੋਇਆ। ਹੈਗਸੈਟ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਇਹ ਜਿਹੜਾ ਵੈਸਲ ਆ, ਟ੍ਰੈਂਡ ਦੇ ਅਰਗਵਾ ਗੈਂਗ ਉਸ ਦੇ ਨਾਲ ਸੰਬੰਧਿਤ ਸੀਗਾ, ਜਿਸ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਡੈਜ਼ਿਗਨੇਟਿਡ ਟੈਰਰਿਸਟ ਆਰਗੇਨਾਈਜੇਸ਼ਨ ਉਹ ਐਲਾਨਿਆ ਹੈਗਾ ਆ। ਤੇ ਇਹ ਕੈਰੇਬੀਅਨ ਦੇ ਨਜ਼ਦੀਕ ਉਹਨਾਂ ਦੇ ਜਿਹੜੇ ਪਾਣੀਆਂ ਦੇ ਵਿੱਚ ਇਹ ਹਮਲਾ ਕੀਤਾ ਗਿਆ ਹੈਗਾ ਆ। ਸੋ ਇਸ ਹਫਤੇ ਦੇ ਵਿੱਚ ਤੀਜਾ ਅਜਿਹਾ ਹਮਲਾ ਹਰਜੋਤ ਸਿੰਘ ਜੀ ਇਹ ਬਣ ਚੁੱਕਾ ਹੈ। ਇਸ ਪੋਸਟ ਦੇ ਵਿੱਚ ਜਿਹੜੀ ਅਨਾਊਂਸ ਕੀਤੀ ਗਈ ਹੈ ਸਟ੍ਰਾਈਕ, ਉਹ ਉਸੇ ਤਰੀਕੇ ਦੀ ਹੀ ਜਿਹੜੀ ਆ ਉਹ ਵਰਤੀ ਗਈ ਆ, ਜਿਹੜੀ ਕਿਸੇ ਟਾਈਮ ਦੇ ਉੱਤੇ ਅਲ ਕਾਇਦਾ ਦੇ ਜਿਹੜੇ ਗਰੁੱਪ ਦੇ ਮੈਂਬਰਸ ਦੇ ਲਈ ਵਰਤੀ ਜਿਹੜੀ ਉਹ ਹੋ ਜਾਂਦੀ ਸੀ। ਸੋ ਸਤੰਬਰ ਤੋਂ ਲੈ ਕੇ ਹੁਣ ਤੱਕ ਯੂਐਸ ਨੇ 10 ਅਜਿਹੇ ਕੁੱਲ ਸਟ੍ਰਾਈਕਸ ਜਿਹੜੀਆਂ ਉਹ ਕੀਤੀਆਂ, ਜਿਨ੍ਹਾਂ ਦੇ ਵਿੱਚ 43 ਲੋਕਾਂ ਨੂੰ ਇਹਨਾਂ ਨੇ ਮਾਰ ਮੁਕਾਇਆ, ਜਿਨ੍ਹਾਂ ਨੂੰ ਇਹ ਨਾਰਕੋ ਟੈਰਰਿਸਟ ਆਖਦੇ ਹੈਗੇ ਨੇ। ਇਹਨਾਂ 10 ਦੇ ਵਿੱਚੋਂ 8 ਜਿਹੜੀਆਂ ਕੈਰੇਬੀਅਨ ਸੀ ਦੇ ਵਿੱਚ ਤੇ 2 ਪੈਸੀਫਿਕ ਓਸ਼ਨ ਦੇ ਵਿੱਚ ਕੀਤੀਆਂ ਗਈਆਂ। ਜੀ।